ਉਹਨਾਂ ਦੀਆਂ ਸੇਵਾਵਾਂ ਦਾ ਹਮੇਸ਼ਾ ਹੀ ਸਤਿਕਾਰ ਕੀਤਾ ਜਾਂਦਾ ਰਿਹਾ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਇਸ ਅਹੁਦੇ ਨੂੰ ਹੋਰ ਸ਼ਿੰਗਾਰਿਆ। ਇਹਨਾਂ ਨੂੰ ਸੇਵਾ ਫਲ ਦੇ ਤੌਰ ਤੇ ਸਨਮਾਨ ਭੱਤਾ ਤੇ ਨਾਲ ਇਹਨਾਂ ਨੂੰ ਇੰਡੀਪੈਂਡੈਂਟ ਕੀਤਾ ਕਿ ਖਰਚਿਆਂ ਤਹਿਤ ਜਾਂ ਹੋਰ ਕਾਰਜਾਂ ਦੇ ਵਿੱਚ ਕਿਸੇ ਪੱਖੀ ਵੀ ਇਹਨਾਂ ਦੇ ਜਿਹੜੇ ਹੱਥ ਆ ਉਹ ਖੁੱਲੇ ਛੱਡੇ ਸੀ। ਔਰ ਮੈਂ ਕਹਿ ਸਕਦਾ ਮਾਣ ਨਾਲ ਕਿ ਅੱਜ ਤੱਕ ਇਹ ਪਰੰਪਰਾ ਉਸੇ ਤਰ੍ਹਾਂ ਬਰਕਰਾਰ ਚੱਲ ਰਹੀ ਹੈ। ਮੌਜੂਦਾ ਦੌਰ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਥੇਦਾਰ ਤਖਤ ਸਾਹਿਬਾਨਾਂ ਨੂੰ ਜਿੱਥੇ ਆਦਬ ਤੇ ਸਤਿਕਾਰ ਦਿੱਤਾ ਜਾ ਰਿਹਾ, ਉੱਥੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਕੋਈ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦਾ ਵੀ ਪਾਲਣਾ ਕੀਤਾ ਗਈ। ਇਹ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਰਿਹਾ ਕਿ ਕੁਝ ਸਮੇਂ ਤੋਂ ਇੱਕ ਸਾਡੀ ਧਾਰਨਾ ਬਣ ਗਈ ਆ ਕਿ ਕਾਂ ਵਾਲੀ ਬਿਰਤੀ ਰੱਖ ਕੇ ਦੂਏ ਦੇ ਉੱਤੇ ਐਲੀਗੇਸ਼ਨ ਲਾਉਣੇ। ਮੇਰਾ ਸੁਭਾਅ ਵੀ ਆ, ਮੈਂ ਬਹੁਤ ਘੱਟ ਬੋਲਦਾ, ਵਿਰੋਧੀ ਨਹੀਂ ਮੈਂ ਕਹਿੰਦਾ ਹੁੰਦਾ, ਮੈਂ ਵਿਚਾਰਧਾਰਕ ਮਤਭੇਦ ਦੀ ਗੱਲ ਕਰਦਾ ਹੁੰਦਾ ਕਿ ਜੀ ਆਹ ਸਮੇਂ ਦੌਰਾਨ ਆਹ ਨਹੀਂ ਹੋਇਆ। ਮੈਂ ਜਵਾਬ ਉਹਨਾਂ ਦਾ ਕੱਲੇ ਦਾ ਦੇ ਸਕਦਾ ਸੀ, ਪਰ ਮੈਂ ਕਹਿ ਸਕਦਾ ਕਿ ਸਿੰਘ ਸਾਹਿਬਾਨ ਦੇ ਸਾਰਾ ਕੁਝ ਉਹਨਾਂ ਦੀ ਜਾਣਕਾਰੀ ਹਿੱਤ ਉਹਨਾਂ ਕੋਲ ਕੱਲਾ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜ ਕੀਤਾ ਉਹ ਜਥੇਦਾਰ ਸਾਹਿਬਾਨਾਂ ਦੇ ਜਾਣਕਾਰੀ ਦੇ ਵਿੱਚ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਸਿੰਘ ਸਾਹਿਬਾਨ ਉਹਨਾਂ ਦਾ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਤਿਕਾਰ ਰੱਖਿਆ ਤੇ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰਹੂਗਾ। ਉਂਝ ਵੀ ਆ ਜਿਹੜਾ ਸਮਾਂ ਚੱਲ ਰਿਹਾ, ਇੱਕ ਕੌਮੀ ਸੰਕਟ ਚੱਲ ਰਿਹਾ ਤੇ ਪਿਛਲੇ ਸਮੇਂ ਵੱਲ ਨਿਗਾਹ ਮਾਰੀਏ, ਕਈ ਵਾਰੀ ਸਵਾਲ ਕਰਦੇ ਆ ਜੀ ਅਸੀਂ ਕੀ ਸਰਕਾਰਾਂ ਕੀ ਅਸੀਂ ਸਿੱਧੀ ਦਖਲਅੰਦਾਜ਼ੀ ਕਰਦੇ ਆ। ਆ ਮੌਜੂਦਾ ਹੁਣ ਹਰਿਆਣੇ ਦੀ ਸਰਕਾਰ ਜਿਸ ਵੇਲੇ ਖੱਟੜ ਦੀ ਸਰਕਾਰ ਸੀ ਤੇ ਮੈਂ ਹੈਰਾਨ ਸੀ ਕਿ ਕਹਿ ਰਹੇ ਜੀ ਇਹ ਤਾਂ ਕਾਂਗਰਸ ਵੇਲੇ ਬਣਿਆ ਤੇ ਕਾਂਗਰਸ ਨੇ ਇਹ ਕਮੇਟੀ ਉਦੋਂ ਐਕਟ ਬਣਾਇਆ। ਕੋਈ ਸ਼ੱਕ ਨਹੀਂ ਕਾਂਗਰਸ ਵੇਲੇ ਬਣਿਆ ਤੇ ਪਰ ਉਹਨੂੰ ਬੂਰ ਕਿਨ ਪਾਇਆ? ਉਹ ਬੂਰ ਪਾਇਆ ਉਸ ਵੇਲੇ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਤੇ ਚਿੱਚੇ ਤੌਰ ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਦੀ ਸਰਕਾਰ ਆ। ਉਹ ਸੁਪਰੀਮ ਕੋਰਟ ਦੇ ਵਿੱਚ ਜਿਸਲੇ ਸੈਂਟਰ ਵੀ ਰਲ ਗਿਆ, ਸਟੇਟ ਦੀਆਂ ਦੋਏ ਸਰਕਾਰਾਂ ਨਾਲ ਰਲ ਗਈਆਂ ਤੇ ਫਿਰ ਉੱਥੇ ਹੋਣਾ ਕੀ ਸੀ? ਹੋਇਆ ਉਹ ਜਿਹੜਾ ਅਸੀਂ ਖਾਲਸਾ ਪ੍ਰਗਟ ਕਰਦੇ ਸੀ। ਹੁਣ ਦੂਜੀ ਟਰਮ ਉਹਨਾਂ ਦੀ ਅਡਹੌਕ ਦੀ ਆ ਗਈ ਆ ਔਰ ਉੱਥੇ ਜੋ ਪਿਛਲੇ ਸਮੇਂ ਦੌਰਾਨ ਹੋਇਆ ਉਹ ਕਿਉਂ ਵਾਪਰ ਰਿਹਾ? ਅੱਜ ਕਿਉਂ ਹਰਿਆਣੇ ਦੇ ਸਿੱਖ ਜਿਹੜੇ ਉੱਤੇ ਉਂਗਲਾਂ ਚੁੱਕ ਰਹੇ ਆ? ਉਹ ਮੈਂ ਨਹੀਂ ਕਹਿੰਦਾ, ਇਹਨਾਂ ਦੇ ਆਪਣੇ ਮੈਂਬਰ ਹੀ ਇੱਕ ਦੂਏ ਨੂੰ ਕਹਿੰਦੇ ਆ ਜੀ ਇੱਥੇ ਆਹ ਹੋ ਗਿਆ, ਫਲਾਨਾ ਆਹ ਕਰ ਗਿਆ, ਫਲਾਨਾ ਉਹ ਕਰ ਗਿਆ। ਇਹ ਭਾਈ ਜੇ ਸਰਕਾਰ ਦੇ ਇਸ਼ਾਰਿਆਂ ਤੇ ਚੱਲਾਂਗੇ ਤਾਂ ਫਿਰ ਐਵੇਂ ਹੀ ਹੋਊਗੀ। ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਬੂਲੇ ਚਾਹੇ ਨਾ ਕਬੂਲੇ, ਇੱਕ ਸੱਚ ਇੱਥੇ ਹੁੰਦਾ, ਇੱਕ ਸੱਚ ਉੱਤੇ ਵੀ ਚੱਲਦਾ। ਉਹ ਤਾਂ ਸਾਰਿਆਂ ਤੇ ਚੱਲਣਾ, ਉਹ ਕੰਮ ਹੋਰ ਕਿਸੇ ਦੇ ਵੱਖਰਾ ਤਾਂ ਨਹੀਂ ਚੱਲਣਾ, ਉਹ ਤਾਂ ਸਾਰਿਆਂ ਤੇ ਚੱਲਣਾ। ਪਰ ਫਿਰ ਵੀ ਦੁਨਿਆਵੀ ਧਰਤੀ ਤੇ ਜਿਹੜਾ ਸੱਚ ਬੋਲਦੇ ਉਹਦਾ ਕੁਛ ਨਾ ਕੁਛ ਲੋਕ ਅਸਰ ਕਬੂਲਦੇ ਆ। ਉੱਥੇ ਵੀ ਆਪਾਂ ਦੇਖਿਆ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਉੱਥੇ ਸਿੱਧੀ ਦਖਲਅੰਦਾਜ਼ੀ ਕਰ ਰਹੀ, ਦਖਲਅੰਦਾਜ਼ੀ ਨਹੀਂ ਕਰ ਰਹੀ। ਕੁਝ ਮੈਂਬਰ ਸਿੱਧੇ ਤੌਰ ਤੇ ਪਾਰਟੀਆਂ ਦੇ ਵਿੱਚ ਵੀ ਰਲ ਗਏ। ਭਾਵੇਂ ਅੱਜ ਦਾ ਵਿਸ਼ਾ ਕੁਝ ਹੋ ਰਿਹਾ, ਮੈਂ ਉੱਥੇ ਬਾਅਦ ਚ ਆਉਣਾ ਚਾਹੁੰਦਾ। ਜਿਹੜਾ ਕੌਮੀ ਸੰਕਟ ਮੈਂ ਉਹਦੇ ਬਾਰੇ ਥੋੜੀ ਜਿਹੀ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਸੀ ਕਿ ਪਿਛਲੇ ਦਿਨੀ ਹਜੂਰ ਸਾਹਿਬ ਤਖਤ ਦੇ ਉੱਥੇ ਪ੍ਰਧਾਨ ਦੀ ਚੋਣ ਹੋਣੀ ਸੀ, ਕਿਉਂਕਿ ਉੱਥੇ ਵੱਖਰਾ ਇੱਕ ਉਹਨੇ ਬੋਰਡ ਬਣਾ ਦਿੱਤਾ ਤੇ ਬੋਰਡ ਦੀ ਜਿਹੜੀ ਨੋਮੀਨੇਸ਼ਨ ਪ੍ਰਧਾਨ ਦੀ ਉਹ ਸਰਕਾਰ ਕਰਦੀ ਆ। ਉਸ ਵੇਲੇ ਇੱਕ ਪ੍ਰਧਾਨ ਐਸੋ ਜਿਹਾ ਚੁਣਿਆ ਜਿਹੜਾ ਨਹੀਂ ਸੀ ਚੁਣਨਾ ਚਾਹੀਦਾ, ਪਰ ਸਾਰਿਆਂ ਨੇ ਰੌਲਾ ਰੱਪਾ ਪਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਇਆ ਤੇ ਫਿਰ ਜਾ ਕੇ ਉਹ ਪ੍ਰਧਾਨ ਬਦਲ ਕੇ ਹੋਰ ਲਾਏ ਗਏ।
ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਵੀ ਆ। ਤੇ ਇਹ ਮੌਜੂਦਾ ਸਮਾਂ ਤੁਰਦੇ ਤੁਰਦੇ ਪਟਨਾ, ਹਜੂਰ, ਦਿੱਲੀ ਤੇ ਗਾਹਾਂ ਹੁਣ ਸ਼ੰਭੂ ਬਾਰਡਰ ਹਰਿਆਣਾ ਤੇ ਗਾਹਾਂ ਸਾਡੇ ਬਾਰਡਰ ਤੋਂ ਵੀ ਹੁਣ ਗਾਹਾਂ ਕ੍ਰਾਸ ਹੋ ਰਿਹਾ, ਕਿਉਂਕਿ ਉਹ ਜਿਹੜੀਆਂ ਮੌਕੇ ਦੀਆਂ ਹਾਕਮ ਸਰਕਾਰਾਂ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭੈ ਭੀਤ ਆ ਕਿ ਸਿੱਖ ਜਿਹੜੇ ਆ ਇਹ ਚਾਹੇ ਐਜੂਕੇਸ਼ਨ ਅਦਾਰੇ ਆ, ਚਾਹੇ ਮੈਡੀਕਲ ਫੈਸਿਲਿਟੀਜ਼ ਆ, ਚਾਹੇ ਪ੍ਰਬੰਧ ਦੀ ਗੱਲ ਆ ਤੇ ਚਾਹੇ ਕੋਈ ਕੌਮੀ ਸੰਕਟ ਆ ਜਾਏ, ਇਹ ਹਿੱਤਾਂ ਦੀ ਪੂਰਤੀ ਕਰਦੀ ਆ। ਕੁਝ ਜਮਾਤਾਂ ਨੂੰ ਇਹ ਚੰਗਾ ਨਹੀਂ ਲੱਗਦਾ। ਤੋ ਇਸੇ ਕਰਕੇ ਹੁਣ ਆ ਮੌਜੂਦਾ ਸਮੇਂ ਦੇ ਵਿੱਚ ਬਹੁਤ ਕੁਝ ਕਹੀ ਜਾਂਦੇ ਆ ਕਿ ਅਸੀਂ ਸਾਡਾ ਸਿੱਧਾ ਕੋਈ ਸੰਬੰਧ ਨਹੀਂ, ਪਰ ਸਮੇਂ ਦੇ ਅਨੁਕੂਲ ਸਾਰਾ ਕੁਝ ਸਾਹਮਣੇ ਆ ਜਾਂਦਾ ਤੇ ਮੈਂ ਕਹਿ ਸਕਦਾ ਕਿ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਘੁਸਪੈਠ ਕੀਤੀ ਜਾ ਰਹੀ, ਖਾਸ ਕਰਕੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਮੈਂ ਕਿਸੇ ਨੂੰ ਨਾ ਦੋਸ਼ੀ ਕਹਿੰਦਾ, ਨਾ ਮੈਂ ਕਿਸੇ ਤੇ ਐਲੀਗੇਸ਼ਨ ਲਾਉਣਾ, ਪਰ ਸੱਚ ਸੱਚੇ ਹੁੰਦਾ ਤੇ ਸੱਚ ਪ੍ਰਗਟ ਵੀ ਹੋ ਜਾਂਦਾ। ਸੋ ਕੁਝ ਸਿਆਸੀ ਪਾਰਟੀਆਂ ਆਪਣੇ ਨਿੱਜੀ ਮਫਾਦਾਂ ਲਈ ਅੱਜ ਇਹ ਭਰਾ ਮਾਰੂ ਜੰਗ ਵੱਲ ਨੂੰ ਇਹ ਕਾਰਜ ਨੂੰ ਧਕੇਲ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਸਿੱਖਾਂ ਦੀ ਜਮਾਤ ਆ, ਭਾਵੇਂ ਇੱਕ ਸੈਕਟ ਇਹਨੂੰ ਚੁਣਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਾਰਿਆਂ ਦਾ, ਸਿੱਖ ਕੌਮ ਦਾ, ਚਿੱਚੇ ਤੌਰ ਤੇ ਸਾਰਿਆਂ ਦਾ ਕੌਮੀ ਹਿੱਤਾਂ ਦਾ ਧਿਆਨ ਰੱਖਦੀ ਆ। ਸੋ ਉਸ ਤੋਂ ਇਲਾਵਾ ਆ ਜਿਹੜਾ ਹੁਣ ਮੌਜੂਦਾ ਹਾਲਾਤ ਦੇ ਵਿੱਚ ਮੈਂ ਸਮੁੱਚੇ ਸਾਰੇ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਸਮੂਹ ਅਕਾਲੀ ਲੀਡਰਸ਼ਿਪ ਨੂੰ, ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪੋ ਵਿੱਚੀ ਜਿਹੜੀ ਲੜਾਈ ਉਹ ਹਾਨੀਕਾਰਕ ਤੇ ਘਾਤਕ ਸਿੱਧ ਹੋ ਜਾਂਦੀ ਆ ਤੇ ਅਸੀਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਰੱਖਦੇ। ਆਓ ਸਾਰੇ ਹੀ ਤਕੜੇ ਹੋ ਕੇ ਆਪਾਂ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਨੂੰ ਅੱਜ ਕਮਜ਼ੋਰ ਕਰਨ ਲਈ ਬਹੁਤ ਵੱਡੇ ਪੱਧਰ ਤੇ ਜ਼ੋਰ ਲੱਗ ਰਿਹਾ, ਇਹਨੂੰ ਆਪਾਂ ਜਿਹੜੀ ਸਾਡੇ ਬਜ਼ੁਰਗਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਇਹ ਫਲਵਾੜੀ ਸਿੰਜੀ ਸੀ, ਉਹਨਾਂ ਪਿਛਲੀਆਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਈਏ ਤੇ ਠੋਸਤਾ ਦੇ ਨਾਲ ਇਸ ਸੰਸਥਾ ਦੇ ਸਹਿਯੋਗੀ ਬਣ ਕੇ। ਮੈਂ ਇਹ ਨਹੀਂ ਕਹਿੰਦਾ ਵੀ ਕੌਣ ਕਿਵੇਂ ਕਰਦਾ, ਪਰ ਆ ਜਿਹੜਾ ਮੌਜੂਦਾ ਸਮਾਂ ਆ, ਇਸ ਮੌਜੂਦਾ ਸਮਾਂ ਦੇ ਵਿੱਚ ਜੇ ਸੰਸਥਾਵਾਂ ਕਮਜ਼ੋਰ ਹੋ ਜਾਣਗੀਆਂ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਜਾਊ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਜਾਊ। ਸਭ ਤੋਂ ਵੱਡੀ ਸੰਸਥਾ ਸਿੱਖ ਪੰਥ ਦੀ ਸ੍ਰੀ ਅਕਾਲ ਤਖਤ ਸਾਹਿਬ ਆ। ਕਹਿੰਦੇ ਸਾਰੀਆਂ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਪਰ ਉਹਦੇ ਉੱਤੇ ਪਹਿਰਾ ਦੇਣ ਲੱਗੇ ਕਈ ਵਾਰੀ ਲੱਤਾਂ ਜਿਹੜੀਆਂ ਉਹ ਥੜਥੜਾ ਜਾਂਦੀਆਂ। ਮੈਂ ਸਪਸ਼ਟ ਕਰਨਾ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ ਤੇ ਸਾਰੇ ਤਖਤ ਸਾਹਿਬਾਨਾਂ ਦੇ ਜਥੇਦਾਰ, ਉਹਨਾਂ ਦਾ ਦਿਲੋਂ ਨਹੀਂਗਾ, ਉਹਨਾਂ ਦਾ ਮਨੋਂ ਹਰ ਇੱਕ ਪੱਖ ਤੋਂ ਪੂਰਾ ਸਤਿਕਾਰ ਆ ਤੇ ਇਹ ਸਤਿਕਾਰ ਇਸੇ ਤਰ੍ਹਾਂ ਬਹਾਰ ਰਹੂਗਾ, ਕਿਉਂਕਿ ਮੀਡੀਆ ਦਾ ਯੁੱਗ ਆ ਤੇ ਸਾਰਾ ਕੁਝ ਪ੍ਰਗਟ ਹੋ ਜਾਂਦਾ। ਅੱਜ ਕੱਲ ਤਾਂ ਬਹੁਤ ਛੇਤੀ ਸਾਰਾ ਕੁਝ ਪ੍ਰਗਟ ਹੋ ਜਾਂਦਾ। ਦੂਸਰਾ ਜਿਹੜਾ ਇੱਕ ਆ ਹੁਣ ਸੰਕਟ ਕੱਲ ਦਾ ਸਾਡੇ ਵੱਲ ਚੱਲਿਆ ਕਿ ਕੱਲ ਸ਼ਾਮ ਮੈਨੂੰ ਸਿੰਘ ਸਾਹਿਬ ਜੀ ਦਾ ਟੈਲੀਫੋਨ ਆਇਆ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇ ਦਮਦਮਾ ਸਾਹਿਬ, ਉਹਨਾਂ ਨੇ ਇੱਕ ਮੈਨੂੰ WhatsApp ਦੇ ਉੱਤੇ ਮੇਰੇ ਤੇ ਉਹ ਆਪਣਾ ਅਸਤੀਫਾ ਭੇਜਿਆ ਤੇ ਨਾਲ ਦੀ ਨਾਲ ਉਹਨੇ ਟੈਲੀਵਿਜ਼ਨ ਦੇ ਉੱਤੇ ਵੀ ਆਪਣਾ ਬਿਆਨ ਨਸ਼ਰ ਕੀਤਾ। ਮੈਂ ਜਦੋਂ ਮੈਨੂੰ ਟੈਲੀਫੋਨ ਆਇਆ ਉਦੋਂ ਹੀ ਮੈਂ ਕਿਹਾ ਸੀ, ਸਿੰਘ ਸਾਹਿਬ ਜੀ ਕਿ ਤੁਸੀਂ ਵੱਡੇ ਅਹੁਦੇ ਤੇ ਬੈਠੇ ਆ, ਤੁਹਾਡਾ ਆਦਬ ਤੇ ਸਤਿਕਾਰ ਆ,
ਆਪਾਂ ਅਸਤੀਫੇ ਵਾਲੇ ਪਾਸੇ ਨੂੰ ਨਾ ਪਈਏ। ਤੁਸੀਂ ਇਹ ਅਸਤੀਫਾ ਆਪਣਾ ਇਹ ਅਸਤੀਫਾ ਭੇਜੋ ਨਾ, ਵਾਪਸ ਲਓ। ਪਰ ਚਲੋ ਕੋਈ ਨਹੀਂ, ਸ਼ਾਮ ਨੂੰ ਰਾਤ ਨੂੰ ਮੇਰ ਫਿਰੇ ਉਹਨਾਂ ਨਾਲ ਗੱਲ ਹੋਈ। ਫਿਰ ਮੈਂ ਉਹਨਾਂ ਦੇ ਨਾਲ ਇਹੋ ਵਿਚਾਰ ਕੀਤੀ ਵੀ ਆਪਾਂ ਤੁਸੀਂ ਕਿਉਂਕਿ ਮੁਖੀ ਆ, ਸਿੰਘ ਸਾਹਿਬ ਆਨ ਆ, ਮੈਂ ਇਹ ਵੀ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ ਕਿ ਜਦ ਦੇ ਉਹਨਾਂ ਨੇ ਦਮਦਮਾ ਸਾਹਿਬ ਦੇ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਤੌਰ ਤੇ ਉਹ ਜ਼ਿੰਮੇਵਾਰੀ ਲਈ ਸੀ, ਉਹ ਜ਼ਿੰਮੇਵਾਰੀ ਉਹਨੇ ਬਾਖੂਬੀ ਨਿਭਾਈ ਆ। ਬੜੇ ਸਮੇਂ ਉੱਤੇ ਥੱਲੇ ਦੇ ਆਏ, ਪਰ ਉਹਨਾਂ ਦੀ ਮੈਂ ਇਸ ਪੱਖ ਤੋਂ ਵੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਉਹ ਸਾਰੇ ਜਿਉਂ-ਜਿਉਂ ਦੇ ਸਮੇਂ ਆਏ ਉਹਨਾਂ ਸਮਿਆਂ ਦੇ ਵਿੱਚੋਂ ਸਾਡੀ ਤਰਜਮਾਨੀ ਕੀਤੀ, ਤੇ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਵੀ ਆ। ਤੇ ਜਿਹੜਾ ਅਸਤੀਫਾ ਉਹਨੇ ਦਿੱਤਾ ਕੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾ ਹੋਰਦਾਰ ਦੇ ਨਾਤੇ, ਉਹ ਮੈਂ ਅਸਤੀਫਾ ਜਿਹੜਾ ਉਹਨਾਂ ਦਾ ਉਹ ਰੱਦ ਕਰਦਾ। ਉਹ ਅਸਤੀਫਾ ਮੰਨਿਆ ਨਹੀਂ ਜਾਊਗਾ। ਉਹਨਾਂ ਨੂੰ ਮੈਂ ਟੈਲੀਫੋਨ ਤੋਂ ਆ ਥੋੜਾ ਸਮਾਂ ਪਹਿਲਾਂ ਕਨਵੇ ਵੀ ਕਰ ਦਿੱਤਾ ਸੀ ਕਿ ਤੁਸੀਂ ਬਿਹਤਰ ਤਾਂ ਸੀਗਾ ਵੀ ਅਸਤੀਫਾ ਵਾਪਸ ਲੈਂਦੇ, ਪਰ ਕਿਉਂਕਿ ਤੁਹਾਡੀਆਂ ਸੇਵਾਵਾਂ ਸਿੱਖ ਪੰਥ ਪ੍ਰਤੀ ਬਹੁਤ ਸ਼ਲਾਘਾਯੋਗ ਆ, ਤੇ ਤੁਹਾਡੀਆਂ ਸੇਵਾਵਾਂ ਦੀ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਵਿੱਖ ਦੇ ਵਿੱਚ ਵੀ ਬਹੁਤ ਜ਼ਰੂਰਤ ਆ। ਕਿਉਂਕਿ ਪਿਛਲਾ ਸਾਰਾ ਸਮਾਂ ਉਹਨਾਂ ਦਾ ਤੇ ਆ ਜਿਹੜਾ ਮੂਹਰਲਾ ਸਮਾਂ, ਉਹਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਸਾਡੇ ਨਾਲ ਸਲਾਹਾਂ ਵੀ ਕਰਦੇ ਆ ਤੇ ਸਾਡੀ ਯੋਗ ਅਗਵਾਈ ਵੀ ਕਰਦੇ ਆ। ਸੋ ਉਹ ਸਾਰਿਆਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਅਸਤੀਫਾ ਆ ਉਹ ਨਾ ਮਨਜ਼ੂਰ ਕੀਤਾ ਜਾਂਦਾ, ਰੱਦ ਕੀਤਾ ਜਾਂਦਾ। ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਵੇਂ ਅੱਗੇ ਤੁਸੀਂ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਤੇ ਬਤੌਰ ਪੰਜ ਸਿੰਘ ਸਹਿਬਾਨ ਅਗਵਾਈ ਕਰਦੇ ਆ, ਉਸੇ ਤਰ੍ਹਾਂ ਸਾਡੀ ਜਿਹੜੀ ਆ ਯੋਗ ਅਗਵਾਈ ਤੁਸੀਂ ਕਰਨੀ ਆ। ਹਾਂ, ਮੈਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦਾ ਕਿ ਕਈ ਵਾਰੀ ਮਰਿਆਦਾ ਦਾ ਏਡਾ ਵੱਡਾ ਉਲੰਘਣ ਹੋ ਜਾਂਦਾ। ਅੱਜ ਤਾਂ ਸਾਡੇ ਵਿੱਚ ਰਹਿ ਹੀ ਗੱਲ ਇਹ ਗਈ ਆ ਕਿ ਜਿਹੜਾ ਵੀ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਉਂਦਾ ਇੱਕ ਚਿੱਠੀ ਫੜਾ ਦਿੰਦਾ, ਬਾਹਰ ਵਿਖਿਆਨ ਵੀ ਆਪਣੇ ਢੰਗ ਨਾਲ ਕਰ ਜਾਂਦਾ ਵੀ ਜੀ ਇਹਨੂੰ ਆਹ ਸਜ਼ਾ ਦੇਣੀ ਚਾਹੀਦੀ ਆ। ਆਪ ਹੀ ਕੰਪਲੇਨੈਂਟ ਤੇ ਆਪ ਹੀ ਜੱਜ ਦਾ ਵੀ ਰੋਲ ਅਦਾ ਕਰਕੇ ਚੱਲ ਜਾਂਦੇ। ਤੁਸੀਂ ਮੀਡੀਆ ਵਿੱਚ ਬਿਹਤਰ ਜਾਣਦੇ ਆ, ਐਵੇਂ ਕਦੇ ਨਹੀਂ ਹੋਈ ਇਹ ਮਰਿਆਦਾ। ਪਿਛਲੇ ਸਮੇਂ ਦੌਰਾਨ ਸਿੰਘ ਸਾਹਿਬ ਨੇ ਜਦੋਂ ਇੱਕ ਹਦਾਇਤ ਵੀ ਕੀਤੀ ਸੀ ਵੀ ਜਦ ਤੱਕ ਸ਼੍ਰੋਮਣੀ ਗੁਰਦੁਆਰਾ, ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਵੀ ਇੱਕ ਦੂਏ ਪ੍ਰਤੀ ਸ਼ਿਕਾਇਤਾਂ ਆ ਉਹਦੇ ਪ੍ਰਤੀ ਕੁਝ ਨਾ ਬੋਲਿਆ ਜਾਵੇ। ਤੇ ਮੈਂ ਦੇਖਦਾ ਇੱਥੇ ਜਿੰਨੇ ਵੀ ਆਉਂਦੇ ਆ ਉਹ ਕੰਪਲੇਂਟ ਪਾਉਣ ਆਉਂਦੇ ਆ, ਨਾਲ ਹੀ ਆਪਣਾ ਵਿਖਿਆਨ ਵੀ ਕਰ ਜਾਂਦੇ ਆ ਤੇ ਸਿਆਸੀ ਰੋਟੀਆਂ ਵੀ ਸੇਕ ਰਹੇ ਆ। ਹਮਦਰਦੀ ਨਹੀਂ ਮੈਂ ਕਹਿ ਸਕਦਾ, ਸਾਡੇ ਸਾਥੀ ਆ ਤੇ ਫੇਰ ਵੀ ਉਹਨੇ ਸਾਥੀ ਬਣਨਾ ਹੀ ਆ। ਮੈਨੂੰ ਪਤਾ ਆ ਸਾਥੀ, ਮੈਂ ਵੀ 40 ਸਾਲ 45 ਸਾਲ ਦਾ ਦੇਖਦਾ ਆ ਰਿਹਾ। ਤੇ ਫਿਰ ਆਪਾਂ ਸਾਰਥਕ ਰੋਲ ਅਦਾ ਕਰੀਏ। ਸਿੰਘ ਸਾਹਿਬ ਸਾਡੇ ਸਤਿਕਾਰ ਤੇ ਆ। ਉਹ ਰਾਤ ਵੀ ਮੈਂ ਉਹਨਾਂ ਨੂੰ ਜਿੱਲੇ ਟੈਲੀਫੋਨ ਆਇਆ ਉਸ ਵੇਲੇ ਵੀ ਕਨਵੇ ਕੀਤਾ ਸੀ ਕਿ ਕਿਸੇ ਹਾਲਤ ਵਿੱਚ ਵੀ ਇਹ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਣਾ, ਚਾਹੇ ਉਹਨਾਂ ਕੋਲ ਰਿਕਾਰਡਿੰਗ ਵੀ ਸ਼ਾਇਦ ਹੋਵੇ। ਤੇ ਮੈਂ ਰਾਤ ਵੀ ਇਹ ਗੱਲ ਕੀਤੀ ਸੀ ਉਹਨਾਂ ਦੇ ਨਾਲ, ਤੇ ਹੁਣ ਵੀ ਮੈਂ ਸਵੇਰੇ ਜਿਹੜੀ ਆ ਉਹਨਾਂ ਦੇ ਨਾਲ ਗੱਲ ਕੀਤੀ ਆ। ਤੇ ਮੈਂ ਸਮਝਦਾ ਵੀ ਉਹਨਾਂ ਦੀਆਂ ਸੇਵਾਵਾਂ ਬੜਮੁੱਲੀਆਂ ਆ, ਤੇ ਬੜਮੁੱਲੀਆਂ ਸੇਵਾਵਾਂ ਦੇ ਵਿੱਚ ਉਹਨੇ ਬੜਮੁੱਲਾ ਜਿਹੜਾ ਆ ਉਹ ਸਾਡਾ ਸਾਰਾ ਯੋਗਦਾਨ ਪਾਇਆ। ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ, ਬਹੁਤ ਕੁਝ ਆ ਬੋਲਣ ਨੂੰ, ਬਤੌਰ ਪੋਲੀਟੀਸ਼ੀਅਨ ਇੱਕ ਦੂਜੇ ਦੇ ਖਿਲਾਫ ਬੋਲੀ ਜਾਈਏ ਜਾਂ ਹੋਰ ਬੋਲੀ ਜਾਈਏ। ਤਖਤ ਸਾਹਿਬਾਨ ਦੇ ਜਥੇਦਾਰ ਜਿਹੜੇ ਆ ਇਹ ਸਤਿਕਾਰਯੋਗ ਆ। ਕੋਈ ਗੱਲ ਕਰਨੀ ਅੰਦਰ ਵੜ ਕੇ ਕੀਤੀ ਜਾ ਸਕਦੀ ਆ। ਸਿੰਘ ਸਾਹਿਬ ਇੱਥੇ ਗਿਆਨੀ ਰਘਵੀਰ ਸਿੰਘ ਜੀ ਆ ਸਾਡੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਘਰ ਵੀ ਉਹਨਾਂ ਦਾ ਵਿੱਚ ਹੀ। ਇਵੇਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਘਰ ਵੀ ਉੱਥੇ ਦਮਦਮਾ ਸਾਹਿਬ ਦੇ ਵਿੱਚ ਹੀ ਆ, ਤੇ ਇੱਥੇ ਵੀ ਆਉਂਦੇ ਜਾਂਦੇ ਆ। ਕੋਈ ਸੁਝਾਅ ਦੇਣਾ, ਕੋਈ ਗੱਲ ਕਰਨੀ ਆ, ਅੰਦਰ ਵੜ ਕੇ ਕਰ ਲੈਣੀ ਚਾਹੀਦੀ ਆ। ਫਿਰ ਉਹ ਜਿਲੇ ਆਪਾਂ ਲੋਕਾਂ 'ਚ ਨਸ਼ਰ ਹੁੰਦੀ ਕੁਦਰਤੀ, ਕਈ ਵਾਰੀ ਫਿਰ ਬਕਾਰ ਨੂੰ ਸੱਟ ਲੱਗਦੀ ਆ। ਇਵੇਂ ਗਿਆਨੀ ਸੁਲਤਾਨ ਸਿੰਘ ਜੀ ਇੱਥੇ ਵੀ ਰਹਿੰਦੇ ਆ, ਉਹਨਾਂ ਦੀ ਰਿਹਾਇਸ਼ ਵੀ ਇੱਥੇ ਹੀ ਆ, ਤੇ
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ ਜਾਂਦੇ ਆ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਦੇ ਹੋਏ ਆਦੇਸ਼ ਅਨੁਸਾਰ ਕਿ ਕੋਈ ਵੀ ਗੱਲ ਜਿਹੜੀ ਕਰਨੀ ਉਹ ਆਪ ਅੰਦਰ ਵੜ ਕੇ ਕਰ ਲਓ, ਪਬਲਿਕਲੀ ਨਾ ਬੋਲੀ ਜਾਵੇ, ਕਿਉਂਕਿ ਪਬਲਿਕਲੀ ਜਿਹੜੇ ਕੋਈ ਗੱਲ ਬੋਲੀ ਜਾਂਦੀ ਤੇ ਉਹ ਫਿਰ ਕਈ ਵਾਰੀ ਉਹ ਐਸੀ ਘਾਤਕ ਸਿੱਧ ਹੁੰਦੀ ਆ, ਫਿਰ ਬਕਾਰਾਂ ਦਾ ਸਵਾਲ ਬਣ ਜਾਂਦਾ। ਤੇ ਤਖਤ ਸਾਹਿਬਾਨ ਜਿਹੜੇ ਜਥੇਦਾਰ ਸਾਹਿਬਾਨ ਇਹ ਕੌਮ ਦੀ ਅਗਵਾਈ ਕਰਦੇ ਆ, ਇਹ ਵੱਡੇ ਸਾਹਾਂ ਤੇ ਬੈਠੇ ਆ, ਵੱਡੀਆਂ ਇਹਨਾਂ ਦੀਆਂ ਸਭਾਵਾਂ ਆ। ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਹ ਵੱਡੀਆਂ ਸਭਾਵਾਂ ਨੂੰ ਮੁੱਖ ਰੱਖਦੇ ਹੋਏ ਡਾਇਰੈਕਸ਼ਨ ਦੇਣੀ, ਅਗਵਾਈ ਕਰਨੀ ਆ। ਕਿਉਂਕਿ ਆ ਜਿਹੜਾ ਸਮਾਂ ਮੈਂ ਤੁਹਾਨੂੰ ਗਿਣਾਇਆ ਕਿ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਤੋਂ ਗਾਹਾਂ ਦਿੱਲੀ ਤੇ ਗਾਹਾਂ ਦਿੱਲੀ ਤੋਂ ਹਰਿਆਣਾ ਤੇ ਹੁਣ ਪੰਜਾਬ ਵਿੱਚ ਹੱਥ ਫੈਲਾ ਰਿਹਾ, ਇਹ ਤਾਈਓ ਸਾਡੇ ਸੁਰੱਖਿਅਤ ਆ ਜੇ ਜਿਹੜੇ ਸਾਡੇ ਅਗਵਾਈ ਕਰਦੇ, ਚਾਹੇ ਮੈਂ ਮੁੱਖ ਸੇਵਾਦਾਰ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਰਦਾ ਤੇ ਸਿੰਘ ਸਾਹਿਬਾਨ ਤਿੰਨੋਂ ਸਿੰਘ ਸਾਹਿਬਾਨ, ਚੌਥੇ ਸਿੰਘ ਸਾਹਿਬਾਨ ਤਖਤ ਸ੍ਰੀ ਹਜ਼ੂਰ ਸਾਹਿਬ ਸਿੰਘ ਸਾਹਿਬ ਕੁਲਵੰਤ ਸਿੰਘ ਜੀ ਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਾਡੇ ਸਾਰੇ ਸਤਿਕਾਰਯੋਗ ਆ, ਕਿਉਂਕਿ ਇਹ ਤਖਤ ਸਾਹਿਬਾਨ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਤਖਤ ਜਿਹੜੇ ਆ ਇਹ ਚੱਲੇ ਆ ਰਹੇ ਤੇ ਇਹਨਾਂ ਦੀ ਮਰਿਆਦਾ ਵੀ ਆ। ਸੋ ਮੈਂ ਅੰਤ ਦੇ ਵਿੱਚ ਇਹ ਵੀ ਇੱਕ ਸਿੱਧੇ ਤੌਰ ਤੇ ਤੁਹਾਡੇ ਰੂਬਰੂ ਹੋ ਕੇ ਵੀ ਜੇ ਕਤਾਜਤ ਕਿਸੇ ਪੱਖ ਤੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਮਰਿਆਦਾ ਦਾ ਕਿਸੇ ਪੱਖ ਤੋਂ ਜਾਂ ਕੋਈ ਜਾਤੀ ਤੌਰ ਤੇ ਤੁਹਾਨੂੰ ਮਹਿਸੂਸ ਹੁੰਦਾ, ਉਹ ਅੱਜ ਅਕਾਲੀ ਦਲ ਦਾ ਸਾਡਾ ਸਰਦਾਰ ਦਲਜੀਤ ਸਿੰਘ ਚੀਮਾ ਆਏ ਸੀ, ਮੇਰਾ ਖਿਆਲ ਉਹਨੇ ਵੀ ਪ੍ਰੈਸ ਕਾਨਫਰੰਸ ਉਧਰ ਕਰਕੇ ਗਏ ਆ। ਤੇ ਮੈਂ ਇਹ ਅਸ਼ੋਰੈਂਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਆ, ਨਾਲ ਇਹ ਗੱਲਾਂ ਨਾ ਹੁੰਦਾ, ਨਾਲ ਸੱਚਮੁੱਚ ਹੀ ਆ। ਬਤੌਰ ਪ੍ਰਧਾਨ ਆ ਸਾਰੇ ਮੈਂਬਰ ਸਾਹਿਬਾਨ ਸਾਡੇ ਤੇ ਸਾਰਾ ਇਹ ਸਮੁੱਚਾ ਹਾਊਸ ਤੁਹਾਡੀਆਂ ਕੀਤੀਆਂ ਜਿਹੜੀਆਂ ਸੇਵਾਵਾਂ ਉਹਨਾਂ ਦਾ ਸਤਿਕਾਰ ਵੀ ਕਰਦੀ, ਉਹਨਾਂ ਦੀਆਂ ਪ੍ਰਸ਼ੰਸਾ ਵੀ ਕਰਦੀ ਤੇ ਗਾਂ ਵੀ ਵਧੇਰੇ ਹਿੱਤਾਂ ਲਈ ਤੁਸੀਂ ਸਾਡੀ ਉਹ ਜਿਹੜੀ ਉਹ ਅਗਵਾਈ ਕਰਦੇ ਰਹੋ ਤੇ ਉਹ ਅਸਤੀਫਾ ਜਿਹੜਾ ਆ ਉਹ ਅੱਜ ਅਸੀਂ ਉਹ ਨਾਮ ਮਨਜ਼ੂਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਾ। ਬਿਆਨਬਾਜ਼ੀ ਕੀਤੀ ਤੁਸੀਂ ਰਾਤ ਕਹਿੰਦਾ ਜੀ ਕੋਈ ਐਸੀ ਗੱਲ, ਤੁਹਾਡਾ ਵੀ ਬਿਆਨ ਆਇਆ ਸੀ ਕਿ ਕੋਈ ਇਹ ਗੱਲ ਨਾ ਕਰੋ ਜਿੰਨਾ ਭੜਕਾਵਟ ਪੈਦਾ ਹੋਵੇ। ਰਾਤ ਤੁਸੀਂ ਵੀਡੀਓ ਸੰਦੇਸ਼ ਜਾਰੀ ਕੀਤਾ ਪਰ ਜਿਹੜੀ ਬਲਟੋਆ ਸਾਹਿਬ ਨਾਲ ਜਿਹੜੀ ਤਲਕ ਕਲਾਮੀ ਇਹਨਾਂ ਦੀ ਹੋਈ ਹੈ ਇਸ ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੇਨਤੀ ਇਹ ਆ ਕਿਉਂਕਿ ਜਿਹੜੇ ਤਖਤ ਸਾਹਿਬਾਨਾਂ ਦੇ ਜਥੇਦਾਰ ਤੇ ਉਹ ਆਪੋ ਵਿੱਚ ਹੀ ਹੋ ਗਏ, ਹੁਣ ਮੇਰੀ ਗੱਲ ਦੀ ਲੋੜ ਨਹੀਂ ਜਾਗੇ ਕਿਉਂਕਿ ਉੱਥੇ ਸਾਰੀ ਆਲਰੇਡੀ ਜਿਹੜੀ ਆ ਹੋ ਚੁੱਕੀ ਆ। ਉਹਦੇ ਬਾਰੇ ਹੁਣ ਮੈਂ ਕੀ ਕਮੈਂਟ ਕਰਨਾ, ਉਹ ਤਾਂ ਸਿੰਘ ਸਾਹਿਬਾਨਾਂ ਦੇ ਨਾਲ ਹੀ ਸਾਹਮਣੇ ਹੋਈ ਗੱਲ ਇਹ ਸੀਗੀ। ਗੱਲ ਮੈਂ ਇੱਕ ਸਵਾਲ ਇੱਕ ਰੱਖਣਾ ਚਾਹ ਰਿਹਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਸੀ ਮਾਨਯੋਗ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਬਿਆਨ ਦਿੱਤਾ ਸੀਗਾ ਦਾੜੇ ਪ੍ਰਕਾਸ਼ ਨੂੰ ਲੈ ਕੇ ਤੇ ਪੱਗ ਨੂੰ ਲੈ ਕੇ। ਉਦੋਂ ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਸੀਗਾ ਕਿ ਕਿਸੇ ਵੀ ਲੀਡਰ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ। ਤਾਂ ਅੱਜ ਜੇਕਰ ਵਿਰਸਾ ਵਲਟੋਆ ਹੋਰਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਜਥੇਦਾਰ ਸਾਹਿਬ ਨੇ ਇਲਜ਼ਾਮ ਲਾਏ ਨੇ, ਸ਼੍ਰੋਮਣੀ ਕਮੇਟੀ ਕੁਝ ਉਹਨਾਂ ਦੇ ਉੱਤੇ ਐਕਸ਼ਨ ਲਵੇਗੀ ਕਿਉਂਕਿ ਉਹ ਵੀ ਇੱਕ ਸਿਆਸੀ ਲੀਡਰ ਨੇ? ਮੇਰਾ ਸਵਾਲ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਇਹ ਸੀਗਾ। ਦੇਖੋ ਮਰਿਆਦਾ ਦਾ ਜਿੱਥੋਂ ਤੱਕ ਹੁੰਦਾ ਉਹ ਨੋਟਿਸ ਸਿੰਘ ਸਾਹਿਬ ਨੇ ਕਰਨਾ ਜੀ। ਦਾੜੀ ਦੇ ਕੇਸਾਂ ਦਾ ਅਸੀਂ ਪਹਿਲਾਂ ਵੀ ਕਿਹਾ ਸੀ ਸਤਿਕਾਰ ਕਰਦੇ ਹਾਂ, ਦਸਤਾਰ ਦਾ ਵੀ ਸਤਿਕਾਰ ਆ। ਤੇ ਜਿਹੜੇ ਅਪਰ ਕੋਰਟ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਸੁਪਰੀਮ ਬੋਡੀ ਅਕਾਲ ਤਖਤ ਦੇ ਉੱਤੇ ਸਾਰਾ ਮਸਲਾ ਉਹ ਸਿੰਘ ਸਾਹਿਬਾਂ ਨੇ ਬੈਠ ਕੇ ਡਿਸਕਸ ਕੀਤਾ ਹੈ ਤਾਂ ਮੇਰਾ ਖਿਆਲ ਉਹਦੇ ਤੇ ਉਹਨੇ ਕਾਰਵਾਈ ਵੀ ਆਪਣੀ ਕੀਤੀ ਆ। ਤੇ ਹੁਣ ਮੇਰਾ ਉੱਤੇ ਕਮੈਂਟ ਕਰਨਾ ਜਿਹੜਾ ਇਹ ਅਕਾਲੀ ਦਲ ਉਹਨਾਂ ਨੂੰ 10 ਸਾਲ ਲਈ ਪਾਰਟੀ ਚੋਂ ਕੱਢਿਆ ਵੀ ਨਹੀਂ ਗਿਆ, ਉਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਦਿੱਤਾ। ਉਹ ਮੇਰਾ ਖਿਆਲ ਆਪਣੇ ਗਿਆਨੀ ਸੌਰੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਅੱਜ ਆਏ ਆ ਇੱਥੇ, ਮੇਰਾ ਖਿਆਲ ਸ਼ਾਇਦ ਜਾਂ ਨਹੀਂ ਆਏ ਤੇ ਉਹ ਮੇਰਾ ਖਿਆਲ ਅਖਬਾਰ ਦੇ ਵਿੱਚ ਅੱਜ ਉਹਦਾ ਜਿਹੜਾ ਸਾਰਾ ਆ ਉਹਨੇ ਆਪਣਾ ਪ੍ਰਕਾਰ ਲਗਾਤਾਰ ਬਿਆਨਬਾਜ਼ੀ ਕਰ ਰਹੇ ਹੋ, ਉਸ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਂ ਤਾਂ ਉਹ ਵੀ ਸਾਡਾ ਛੋਟਾ ਭਰਾ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮਰਿਆਦਾ ਉਹ ਮੇਰੇ ਤੋਂ ਵੱਧ ਜਾਣਦੇ ਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਉਹ ਰਹੇ ਲਾਗੇ ਤੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਉਹ ਗੱਲ ਨਾ ਕਰੋ ਜਿਹਦੇ ਨਾਲ ਹੋਰ ਵੱਧ ਜਿਹੜੀਆਂ ਉਹ ਵੰਡੀਆਂ ਪੈਣ। ਸਿੱਖ ਦਾ ਤਾਂ ਸੁਭਾਅ ਹੀ ਬਹੁਤ ਪਾਣੀ ਵਰਗਾ ਨਿਰਮਲ ਹੁੰਦਾ ਤੇ ਉਹ ਵੀ ਆਪਣੇ ਮੈਂ ਸਮਝਦਾ ਆ
ਆਪਣੇ ਜਿਸਲੇ ਕੋਈ ਗੱਲ ਕਰਨੀ ਆ ਅੰਦਰ ਵੜ ਕੇ ਤਾਂ ਕਰ ਲੈਣ ਪਬਲਿਕਲੀ ਇਹੋ ਜਿਹੀਆਂ ਗੱਲਾਂ ਰਿਕਾਰਡਿੰਗਾਂ ਹੋਣ ਲੱਗੀਆਂ ਨੇ ਅੰਦਰ ਵਾਸਤੇ ਇੱਕ ਪਾਸੇ ਨੂੰ ਸਮਝਾਇਆ ਜਾ ਰਿਹਾ ਪਰ ਇੱਕ ਪਾਸੇ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੇ ਲਗਾਤਾਰ ਆਪਣੇ ਬਿਆਨ ਦੇ ਰਹੇ। ਚਲੋ ਮੈਂ ਬੇਨਤੀ ਕੀਤੀ ਤੁਹਾਡੇ ਮੀਡੀਆ ਰਾਹੀਂ ਮੈਂ ਬੇਨਤੀ ਕੀਤੀ ਆ ਕਿ ਆਪਣੇ ਉਹਨਾਂ ਨੂੰ ਰਣਵੀਰ ਸਿੰਘ ਦੀ ਰਿਕਾਰਡਿੰਗ ਕੀਤੀ ਗਈ ਸੀ, ਵੀਡੀਓ ਰਿਕਾਰਡਿੰਗ ਕੀਤੀ ਗਈ ਜਦੋਂ ਗੱਲ ਕਰਨ ਵਾਸਤੇ ਅੰਦਰ ਗਏ ਸੀਗੇ ਤਾਂ ਉਹਨਾਂ ਦੇ ਬਿਆਨ ਜਿਹੜੇ ਸੀਗੇ ਉਹ ਰਿਕਾਰਡਿੰਗ ਕੀਤੀ ਗਈ। ਗੱਲ ਅਸੀਂ ਕਿੱਥੇ ਅੰਦਰ ਵੜ ਕੇ ਕਰ ਲਾਂਗੇ? ਦੇਖੋ ਨਵੀਂ ਬਿਰਤ ਪੈ ਗਈ, ਕੱਲ ਨੂੰ ਸਾਡੇ ਮੋਬਾਈਲ ਤੁਸੀਂ ਬਾਹਰ ਖਾਇਆ ਕਰੋਗੇ, ਦੇਖੋ ਜਾਂ ਸਿੰਘ ਸਾਹਿਬ ਬਾਹਰ ਖਾਣਗੇ, ਦੇਖੋ ਗੱਲ ਪਤਾ ਕੀ ਆ, ਜਿਸਲੇ ਤੁਸੀਂ ਆਮ ਕਰਕੇ ਕੋਈ ਪ੍ਰੈਸ ਕਾਨਫਰੰਸ ਹੋਣਾ ਤੁਹਾਡੇ ਕੋਲ ਮੋਬਾਈਲ ਕਿਸੇ ਨੇ ਖੋਏ ਆ ਕੋਈ? ਜੀ 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 ਇਹ ਪੀਸੀ ਹੁੰਦੀ ਉਹਲੇ ਵੱਖਰੀ। ਨਵੀਂ ਫਿਰਤ ਪਾ ਗਏ, ਚੰਗੀ ਗੱਲ ਹੈ, ਨਵੀਂ ਫਿਰਤ ਪਾ ਗਏ। ਉਹ ਨਹੀਂ, ਉਹ ਜਿਹੜੀ ਵੀਡੀਓ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਆ ਬੀਬੀ ਮਨਦੀਪ ਕੌਰ ਖੜੀ ਆ, ਇਹ ਕਰਕੇ ਆਏ ਆ ਉੱਥੇ ਸਿੰਘ ਸਾਹਿਬ ਦੇ ਆਦੇਸ਼ ਤੇ ਕੀਤੀ, ਜੋ ਸਿੰਘ ਸਾਹਿਬ ਨੇ ਆਦੇਸ਼ ਕੀਤਾ। ਕਿਉਂਕਿ ਆਪਾਂ ਇੱਕ ਪਾਸੇ ਸਿੰਘ ਸਾਹਿਬ ਕਹੀਏ ਉਹ ਮੇਰਾ ਖਿਆਲ ਆ ਉਹ ਮੇਰੇ ਨੋਟਸ 'ਚ ਨਹੀਂ, ਪਰ ਇਹ ਪਰੰਪਰਾਵਾਂ ਇਦਾਂ ਦੀਆਂ ਨਹੀਂ ਪਾਉਣੀਆਂ ਚਾਹੀਦੀਆਂ। ਮੈਂ ਪਰੰਪਰਾ ਨਹੀਂ ਪਾਉਣੀ ਚਾਹੀਦੀ। ਦੇਖੋ ਕੁਝ ਗੱਲਾਂ ਜਿਹੜੀਆਂ ਆ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਹਟਿਆ ਕਿ ਕਿੱਥੋਂ ਪਟਨਾ ਸਾਹਿਬ ਤੋਂ ਤੁਰ ਕੇ ਹਜੂਰ ਸਾਹਿਬ ਤੋਂ ਤੁਰ ਕੇ ਕਿੱਥੋਂ ਤੁਰ ਕੇ ਭਵਾਂ ਇਹਨੂੰ ਅੱਜ ਇਹ ਬੀਜੇਪੀ ਵੀ ਕਹੀ ਜਾਵੇ ਰੱਦ ਕਰਦੇ ਆ, ਆਰਐਸਐਸ ਵੀ ਕਹੀ ਜਾਵੇ ਰੱਦ ਕਰਦੇ ਆ, ਪਰ ਆ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਤਾਂ ਗੱਲਾਂ ਪ੍ਰਤੱਖ ਤੌਰ ਤੇ ਸਾਹਮਣੇ ਹੀ ਆ ਗਈਆਂ ਆ ਵੀ ਕੀ ਹੋ ਰਿਹਾ। ਆਪਣੇ ਸੀਫੇ ਤੋਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਵਟੋਆ ਸਾਹਿਬ ਤੇ ਬਹੁਤ ਵੱਡੇ ਦੋਸ਼ ਲਾਏ ਹੈ ਕਿ ਪਰਿਵਾਰ ਤੱਕ ਨੂੰ ਘਸੀਟਿਆ ਗਿਆ, ਗਾਲਾਂ ਕੱਢੀਆਂ ਗਈਆਂ, ਧਮਕੀ ਦਿੱਤੀ ਗਈ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੀ ਆ, ਸਿੰਘ ਸਾਹਿਬ ਸਾਡੇ ਲਈ ਸਤਿਕਾਰਯੋਗ ਆ ਤੇ ਉਹਨਾਂ ਦੇ ਅਹੁਦੇ ਤੇ ਮਾਨ ਮਰਿਆਦਾ ਨੂੰ ਦੇਖਦੇ ਹੋਏ ਇੱਕ ਮਰਿਆਦਾ ਦੇ ਵਿੱਚ ਸਾਨੂੰ ਵੀ ਉਹਦਾ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਕਹਿ ਰਹੇ ਕਿ ਸੇਵਾਵਾਂ ਬਹੁਤ ਵਧੀਆ ਨੇ, ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਹੁਤ ਵਧੀਆ ਨੇ, ਪਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਬੀਜੇਪੀ ਤੇ ਆਰਐਸਐਸ ਦਾ ਦੱਸ ਰਹੇ ਹੋ। ਚਲੋ ਮੈਂ ਬਾਰ-ਬਾਰ ਤੁਸੀਂ ਮੇਰੇ ਮੂੰਹ 'ਚ ਇਹ ਗੱਲ ਪਾਉਨੇ, ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਕਿ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਕਿਤੇ ਫੇਰ ਵੀ ਤੁਹਾਡੇ ਨਾਲ ਕਰ ਲਾਂਗੇ, ਪਰ ਸਿੰਘ ਸਾਹਿਬ ਸਾਡੇ ਸਤਿਕਾਰਯੋਗ ਆ, ਉਹਨਾਂ ਦਾ ਮਾਨ ਮਰਿਆਦਾ ਦਾ ਤੇ ਦੂਜਾ ਜਿਹੜਾ ਉਹ ਧਿਆਨ ਰੱਖਦੇ। ਬਟੋਆ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਪਰਿਵਾਰਾਂ ਦੀ ਰੇਖੀ ਕੀਤੀ ਜਾ ਰਹੀ ਹੈ। ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਨੇ ਕਿਹਾ ਤੇ ਤੰਦਵਾ ਸਾਹਿਬ ਨੂੰ ਕਿਹਾ ਗਿਆ। ਚਲੋ ਸਿੰਘ ਸਾਹਿਬਾਂ ਨਾਲ ਮੈਂ ਅੱਜ ਬੈਠ ਕੇ ਸਵੇਰੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਕੋਲ ਵੀ ਆਇਆ ਤੇ ਉਹਨਾਂ ਨਾਲ ਅੱਜ ਮੇਰੀ ਗੱਲ ਹੋਈ। ਤੁਸੀਂ ਕਿਹਾ ਕਿ ਮੇਰੀ ਸਿੰਘ ਸਾਹਿਬ ਦੇ ਨਾਲ ਗੱਲ ਹੋਈ, ਪਰ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਆਪਣੀ ਸੰਸਥਾ ਨੇ ਇੱਕ ਸ਼ਬਦ ਨਹੀਂ ਬੋਲਿਆ। ਸਿੱਧੇ ਤੌਰ ਤੇ ਤੁਹਾਡੇ ਤੇ ਵਿਸ਼ਵਾਸ ਅਸੀਂ ਉਸ ਵੇਲੇ ਆ ਰਹੇ ਸੀਗੇ ਕਿ ਤੁਸੀਂ ਐਕਸ਼ਨ ਕੀ ਲੈ ਰਹੇ ਹੋ? ਦੇਖੋ ਮੇਰੀ ਗੱਲ ਬੇਨਤੀ ਸੁਣ ਲਓ। ਹਾਂਜੀ ਉਹ ਤਾਂ ਉਹਨੇ ਐਕਸ਼ਨ ਉਹ ਨਹੀਂ ਲੈ ਲਿਆ, ਤਾਂ ਹੁਣ ਮੇਰਾ ਐਕਸ਼ਨ ਇਹ 'ਚ ਕੀ ਰਹਿ ਗਿਆ? ਉਹਨੇ ਤਾਂ ਐਕਸ਼ਨ ਲੈਣਾ ਹੀ ਆਪਣਾ। ਸੁਪਰੀਮ ਬਾਡੀ ਉਹ ਮੇਰੀ ਬੇਨਤੀ ਅਮਰਦਵਾਰ ਬੇਨਤੀ ਸੁਣੋ, ਸੁਪਰੀਮ ਬਾਡੀ ਨੇ ਜ਼ਿਆਦਾ ਐਕਸ਼ਨ ਲੈ ਲਿਆ, ਉਹਨਾਂ ਨੇ ਐਕਸ਼ਨ ਲੈ ਲਿਆ ਤੇ ਗਾਹਾਂ ਅਕਾਲੀ ਦਲ ਨੇ ਉਹ ਐਕਸ਼ਨ ਦਾ ਗਾਹਾਂ ਉਹਨਾਂ ਦੀ ਹਦਾਇਤ ਜਿਹੜੀ ਸੀ ਉਹ ਕਰ ਲਈ ਤੇ ਫਿਰ ਹੁਣ ਗਾਹਾਂ ਬਾਕੀ ਗੱਲ ਕੀ ਆ? ਕਿਹਾ ਗਿਆ ਸੀ ਅਕਾਲੀ ਦਲ ਉਹ ਹੋ ਗਏ ਜੀ ਕੱਲ ਉਹ ਹੋ ਗਿਆ ਜੀ ਤੁਸੀਂ ਆਪਣਾ ਵਡੱਪਨ ਦਿਖਾਇਆ, ਆਪਣਾ ਵਡੱਪਨ ਦਿਖਾਇਆ। ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ ਕੀਤਾ, ਪਰ ਜੇ ਗਿਆਨੀ ਹਰਪ੍ਰੀਤ ਸਿੰਘ ਫਿਰ ਵੀ ਕਹਿਣਗੇ ਮੈਂ ਸੇਵਾ ਨਹੀਂ ਕਰਦਾ, ਚਲੋ ਇਹ ਉਹਨੂੰ ਆਪਾਂ ਇਹਨੂੰ ਵਿਰਸਾ ਸਿੰਘ ਵਲਟੋਆ ਚੁੱਪ ਨਹੀਂ ਹੋ। ਇਹ ਤੁਸੀਂ ਜਿਹੜੀ ਆਪਣੇ ਗਿਆਨੀ ਆਪਣੇ ਸਾਹਿਬ ਅਮਰਪਾਲ ਸਿੰਘ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਸੀ ਕੋਈ ਰੈਲੀਵੈਂਸ ਨਹੀਂ ਐਟ ਦੀ ਸਟੇਜ, ਉਹ ਅਸਤੀਫਾ ਅਸੀਂ ਰੱਦ ਕੀਤਾ, ਨਾਮਨਜ਼ੂਰ ਕੀਤਾ। ਸਿੰਘ ਸਾਹਿਬ ਗਾਹਾਂ ਆਪਣੇ ਸਿਆਣੇ ਆ, ਸੁਲਝੇ ਹੋਆ, ਕੋਈ ਇਦਾਂ ਨਹੀਂ ਹੁੰਦੀ, ਇੱਕ ਮਰਿਆਦਾ ਹੁੰਦੀ ਆ। ਪਰ ਅਗਲਾ ਸਵਾਲ ਹੁਣ ਆਪਾਂ ਹੋਰ ਉਹਨੂੰ ਇਹ ਸਵਾਲ ਦਾ ਜਦੋਂ ਕਿਤੇ ਹੋ ਫੇਰ ਦੇਖੀਏ, ਪਰ ਹੁਣ ਤਾਂ ਤੁਸੀਂ ਕਿਹਾ ਬਲਟੋਆ ਜੀ ਪਿੰਡਾਂ ਵਾਲਾ ਨਾਲ ਰਹੇ ਨੇ, ਉਹਨਾਂ ਨੇ ਇੱਕ ਆਡੀਓ ਜਾਰੀ ਕੀਤੀ ਜਿਸ ਚ ਪਿੰਡਾਂ ਵਾਲਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਜਥੇਦਾਰ ਉਹਨਾਂ ਦੀ ਜਿਹੜੀ ਉਹ ਕਾਰਜਕਾਰੀ ਠੀਕ ਨਹੀਂ ਹੋ। ਚਲੋ ਮੇਰੀ ਬੇਨਤੀ ਸੁਣੋ, ਤੁਸੀਂ ਸ਼ਾਇਦ ਘੱਟ ਵਿਚਰੇ ਹੋਵੋਗੇ, ਮੈਨੂੰ ਵੀ ਲੰਮਾ ਸਮਾਂ ਵਿਚਰਦੇ ਨੂੰ ਹੋ ਗਿਆ। ਮਤਭੇਦ ਤਾਂ ਇੱਕ ਹੈਲਦੀ ਸਾਈਨ ਹੁੰਦਾ ਟੂ ਸਮ ਐਕਸਟੈਂਟ, ਉਹ ਜਿਹੜੀ ਸਾਰਥਕ ਹੋਣੀ ਚਾਹੀਦੀ ਹੈ ਤੇ ਸਾਰਥਕ ਤੌਰ ਤੇ ਹਰ ਇੱਕ ਬੰਦੇ ਨੂੰ ਆਪਣਾ ਅਧਿਕਾਰ ਆ। ਜੇ ਮੈਂ ਹੁਣ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਤੁਸੀਂ ਮੈਨੂੰ ਸਵਾਲ ਕਰ ਹੀ ਰਹੇ ਨਾ, ਇਹ ਇੱਕ ਵੱਖਰਾ ਹੁੰਦਾ, ਮਰਿਆਦਾ ਵੱਖਰੀ ਹੁੰਦੀ ਹੈ। ਪਰ ਉਹਨਾਂ ਨੇ ਉਦੋਂ ਉਸ ਗੱਲ ਦਾ ਆਦੇਸ਼ ਉਹਨੇ ਉਹਦਾ ਜ਼ਰੂਰ ਬਰੋ ਪਰ ਆਦੇਸ਼ ਮੰਨਿਆ ਸੀ।